ਦੇ ਉੱਤੇ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਅੱਜ ਜਿਹੜੀ ਪਹਿਲੀ ਖਬਰ ਆ ਰਹੀ ਆ ਪਈ, ਹੋ ਸਕਦਾ ਜਿਹੜੀ ਮਿਊਲਰ ਦੀ ਰਿਪੋਰਟ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ, ਜਿਹੜੀ ਰਸ਼ੀਆ ਕਲੂਜ਼ਨ ਵਾਲੀ ਗੱਲਬਾਤ ਚੱਲ ਰਹੀ ਆ, ਉਹ ਕਹਿੰਦੇ ਪਈ ਬੜੀ ਜਲਦੀ ਜਿਹੜੀ ਆ ਉਹ ਆ ਸਕਦੀ ਹੈਗੀ ਆ ਕੁਛ ਕੁ ਦਿਨਾਂ ਦੇ ਵਿੱਚ। ਬਿਲਕੁਲ, ਬੜੇ ਲੰਮੇ ਸਮੇਂ ਤੋਂ ਕਹਿ ਸਕਦੇ ਹਾਂ ਵੀ ਇਸ ਦਾ ਜਿਹੜਾ ਇੰਤਜ਼ਾਰ ਸੀਗਾ ਇਸ ਰਿਪੋਰਟ ਦਾ, ਤਕਰੀਬਨ ਜਿਹੜਾ 2 ਸਾਲ ਦਾ ਵਕਤ ਜਿਹੜਾ ਇਸ ਦੇ ਬਾਬਤ ਜਿਹੜਾ ਉਹ ਬੀਤਣ ਦੇ ਕਰੀਬ ਪਹੁੰਚਿਆ ਹੋਇਆ ਆ। ਅਤੇ ਇਸ ਨੂੰ ਜਿਹੜੇ ਆ ਰਿਪੋਰਟ ਨੂੰ ਸਾਰੇ ਜਣੇ ਬੜੇ ਜਿਹੜਾ ਇੰਤਜ਼ਾਰ ਕਰ ਰਹੇ ਆ ਵੀ ਜਿਹੜੀ ਕੀ ਰਸ਼ੀਅਨ ਕਲੂਜਨ ਜਿਹੜੀ ਆ ਉਹ ਜਿਹੜੀ ਟਰੰਪ ਕੈਂਪੇਨ ਨੇ ਉਹਨਾਂ ਦੇ ਨਾਲ ਕੀਤੀ ਆ ਕਿ ਨਹੀਂ। ਰਸ਼ੀਆ ਨੇ ਮੈਡਲ ਕੀਤਾ ਹੈ ਇਲੈਕਸ਼ਨ ਦੇ ਵਿੱਚ। ਇਹ ਚੀਜ਼ਾਂ ਕਈ ਵਾਰੀ ਜਿਹੜੀਆਂ ਕਾਫੀ ਜਿਹੜੀਆਂ ਚੀਜ਼ਾਂ ਨੇ ਉਹ ਆਲਰੇਡੀ ਜਿਹੜਾ ਸਾਬਤ ਆ ਉਹ ਕਰ ਦਿੱਤਾ ਹੋਇਆ ਆ। ਅਤੇ ਹੁਣ ਜਿਹੜਾ ਮੇਨ ਜਿਹੜਾ ਮੁੱਦਾ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਹ ਰਹਿ ਗਿਆ ਆ, ਇਹ ਵੇਖਣ ਵਾਲਾ ਜਿਹੜੀ ਚੀਜ਼ ਰਹਿ ਗਈ ਆ ਵੀ ਹੁਣ ਵੀ ਕੀ ਟਰੰਪ ਕੈਂਪੇਨ ਨੇ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਕੁਛ ਕੀਤਾ ਸੀ ਜਾਂ ਨਹੀਂ ਕੀਤਾ ਸੀ। ਇਹ ਹੁਣ ਰਸ਼ੀਅਨ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਆ ਰੋਬਰਟ ਮਿਊਲਰ ਦੀ, ਉਸ ਨੂੰ ਜਿਹੜਾ ਹੈ ਉਹ ਦੇਖਦੇ ਹਾਂ। ਸੋ ਹੁਣ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਤਾਂ ਓਬਵੀਅਸ ਜੀ ਗੱਲ ਆ ਇਸ ਦੇ ਖਿਲਾਫ ਹੀ ਜਿਹੜਾ ਉਹ ਬੋਲਣਗੇ। ਉਹ ਤਾਂ ਹੋਕਸ ਹੀ ਜਿਹੜੇ ਆ ਉਸ ਨੂੰ ਪਹਿਲੇ ਦਿਨ ਤੋਂ ਹੀ ਜਿਹੜਾ ਉਹ ਕਹਿ ਰਹੇ ਆ। ਸੋ ਹੁਣ ਦੇਖਦੇ ਹਾਂ ਵੀ ਜਿਹੜੇ ਕੀ ਕਲੋਜ਼ਿੰਗ ਆਰਗੂਮੈਂਟ ਜਿਹੜੇ ਆ ਉਹ ਹੋਣਗੇ, ਉੱਥੇ ਕੀ ਕੁਛ ਜਿਹੜਾ ਹੈ ਉੱਥੇ ਹੋਵੇਗਾ। ਵਾਈਟ ਹਾਊਸ ਇਸ ਦੇ ਬਾਬਤ ਜਿਹੜਾ ਆ ਉਹ ਕੀ ਬਿਆਨ ਜਿਹੜਾ ਆ ਉਹ ਦੇਵੇਗਾ। ਸੋ ਪਰ ਕਾਫੀ ਵੱਡੇ ਜਿਹੜੇ ਹਰਜੋਤ ਸਿੰਘ ਜੀ ਸਵਾਲ ਹੈਗੇ ਨੇ ਇਸ ਨੂੰ ਲੈ ਕੇ, ਅਤੇ ਦੇਖਦੇ ਹਾਂ ਵੀ ਕੀ ਰੋਬਰਟ ਮਿਊਲਰ ਲੈ ਕੇ ਆਉਂਦੇ ਆ। ਜੇਮਸ ਕੌਮੀ ਨੂੰ ਫਾਇਰ ਕੀਤਾ ਗਿਆ, ਮਕੇਬ ਨੂੰ ਫਾਇਰ ਕੀਤਾ ਗਿਆ, ਹੋਰ ਕਈ ਕੁਛ ਜਿਹੜਾ ਆ ਇਸ ਦੇ ਵਿੱਚ ਜਿਹੜਾ ਉਹ ਵਾਪਰਿਆ। ਅਤੇ ਲੈਟਸ ਸੀ ਜਿਹੜਾ ਇਸ ਦੇ ਵਿੱਚ ਰਿਪੋਰਟ ਦੇ ਵਿੱਚ ਕੀ ਨਿਕਲ ਕੇ ਆਉਂਦਾ ਹੈ। ਸੋ ਬਿਲਕੁਲ, ਕੱਲ੍ਹ ਜਿਹੜੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀ ਮਿਊਲਰ ਦੀ ਰਿਪੋਰਟ ਹੈਗੀ ਆ ਉਹ ਜਨਤਕ ਹੋਣੀ ਚਾਹੀਦੀ ਆ। ਇਕੱਲੀ ਕਹਿੰਦੇ ਵੀ ਕਾਂਗਰਸ ਤੇ ਸੈਨੇਟ ਕੋਲ ਨਹੀਂ, ਆਮ ਲੋਕਾਂ ਕੋਲ ਵੀ ਜਾਣੀ ਚਾਹੀਦੀ ਆ। ਅਤੇ ਅੱਜ ਜਿਹੜੇ ਉਹਨਾਂ ਦੇ ਬਿਆਨ ਆ ਥੋੜ੍ਹੇ ਜਿਹੇ ਗਰਮ ਆਏ ਆ ਮਿਊਲਰ ਰਿਪੋਰਟ ਦੇ ਉਲਟ। ਅਤੇ ਨਿਊਟ ਗਿੰਗਰਿਚ ਜਿਹੜੇ ਆ ਪ੍ਰੋਮੀਨੈਂਟ ਰਿਪਬਲਿਕਨ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਆ ਵੀ ਜਿਹੜੀ ਮਿਊਲਰ ਦੀ ਰਿਪੋਰਟ ਆ ਉਹ ਪਬਲਿਕ ਹੋਣੀ ਚਾਹੀਦੀ ਆ। ਲਗਭਗ ਹੁਣ 3 ਸਾਲ ਹੋ ਚੁੱਕੇ ਹੈਗੇ ਆ, 2 ਸਾਲ ਤੋਂ ਉੱਪਰ, 2.5 ਸਾਲ ਕਹਿ ਸਕਦੇ ਆ ਵੀ ਜਿਹੜਾ ਰਸ਼ੀਅਨ ਕਲੂਜ਼ਨ ਵਾਲੀ ਜਿਹੜੀ ਗੱਲਬਾਤ ਆ ਉਹ ਇੰਨੀ ਗਰਮਾਈ ਹੋਈ ਹੈਗੀ ਆ। ਸੋ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਆ ਹੁਣ ਉਹਨਾਂ ਨੇ ਜਿਹੜੀ ਆਪਣੀ ਜਿਹੜੀ ਟੋਨ ਆ ਉਹ ਥੋੜ੍ਹੀ ਜਿਹੀ ਘਟਾ ਲਈ ਆ, ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੰਪੀਚ ਕਰਨ ਦੀ, ਕਿਉਂਕਿ ਹੋ ਸਕਦਾ ਕਹਿੰਦੇ ਵੀ ਜਿਹੜੀ ਮਿਊਲਰ ਦੀ ਰਿਪੋਰਟ ਆ ਉਹਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਆ ਪ੍ਰੂਫ ਨਾ ਹੋਣ। ਅਤੇ ਦੂਸਰੇ ਪਾਸੇ ਜਿਹੜੀ ਇਲੈਕਸ਼ਨ ਵਾਲਾ ਮਾਹੌਲ ਵੀ ਜਿਹੜਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈਗਾ। ਡੈਮੋਕ੍ਰੇਟਿਕ ਪਾਰਟੀ ਦੇ ਬਹੁਤ ਸਾਰੇ ਕੈਂਡੀਡੇਟ ਇਸ ਟਾਈਮ 'ਤੇ ਹੋ ਗਏ ਆ। ਅਗਲੀ ਜੂਨ ਤੱਕ ਫਿਰ ਜਿਹੜਾ ਆ ਡਿਸਾਈਡ ਹੋ ਜਾਣਾ ਕਿਹੜਾ ਜਿਹੜਾ ਡੈਮੋਕ੍ਰੇਟਿਕ ਪਾਰਟੀ ਦੇ ਵਿੱਚੋਂ ਜਿਹੜਾ ਅੱਗੇ ਆਉਂਦਾ ਹੈਗਾ ਆ। ਜਿਹੜੇ ਸਟੀਵ ਬੈਨਨ ਆ ਉਹ ਜਿਹੜੇ ਰਿਪਬਲਿਕਨ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਥੰਮ ਹੈਗੇ ਆ ਪਾਰਟੀ ਦੇ, ਉਹਨਾਂ ਨੇ ਇਹ ਕਿਹਾ ਆ, ਇਹਨਾਂ ਦੇ ਐਡਵਾਈਜ਼ਰ ਵੀ ਰਹੇ ਆ ਇੱਕ ਟਾਈਮ 'ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ, ਉਹਨਾਂ ਨੇ ਇਹ ਕਿਹਾ ਵੀ ਜੇ ਜਿਹੜਾ ਬੇਟੋ ਟੈਕਸਸ ਦਾ ਅਤੇ ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਦੋਨੋਂ ਕੈਂਡੀਡੇਟ ਆਊਗੇ ਅਤੇ ਉਹਨਾਂ ਨੂੰ ਜਿਹੜਾ ਆ ਹਰਾਉਣਾ ਬੜਾ ਔਖਾ ਹੋਊਗਾ। ਬਿਲਕੁਲ, ਅਤੇ ਇਸ ਟਾਈਮ ਕਿਤੇ ਨਾ ਕਿਤੇ ਜਿਹੜਾ ਜੋ ਬਾਈਡਨ ਆ ਉਸ ਦਾ ਨਾਮ ਹੀ ਹੁਣ ਕਾਫੀ ਜ਼ਿਆਦਾ ਗਰਮਾ ਰਿਹਾ ਆ। ਪਿਛਲੇ ਇਲੈਕਸ਼ਨ ਸਾਈਕਲ ਦੇ ਵਿੱਚ ਜੋ ਬਾਈਡਨ ਆਏ ਨਹੀਂ ਸੀ, ਉਦੋਂ ਕਹਿੰਦੇ ਸੀ ਵੀ ਪਰਿਵਾਰਕ ਜਿਹੜੇ ਆ ਕਾਰਨਾਂ ਦੇ ਕਰਕੇ, ਨਿੱਜੀ ਕਾਰਨਾਂ ਕਰਕੇ ਉਹ ਨਹੀਂ ਆਉਣਗੇ, ਪਰ ਹੁਣ ਕਹਿੰਦੇ ਆ ਵੀ ਕਿਤੇ ਨਾ ਕਿਤੇ ਟਰਾਈ ਜਿਹੜਾ ਇਸ ਟਾਈਮ ਕਰ ਰਿਹਾ। ਜਿੱਦਾਂ ਤੁਸੀਂ ਦੱਸਿਆ ਆ ਵੀ ਮੈਦਾਨ ਖਚਾ ਖਚ ਜਿਹੜਾ ਡੈਮੋਕ੍ਰੇਟਾਂ ਦਾ ਜਿਹੜਾ ਉਹ ਭਰਿਆ ਪਿਆ ਆ, ਅਤੇ ਜਲਦ ਹੀ ਜਿਹੜੇ ਆ ਕਹਿੰਦੇ ਵੀ ਹੋ ਸਕਦਾ ਜੋ ਬਾਈਡਨ ਆ ਜਾਣ। ਅਤੇ ਸਭ ਨੂੰ ਯਾਦ ਹੋਵੇਗਾ ਜਿਹੜੀ ਜਾਰਜੀਆ ਦੇ ਲਈ ਇਲੈਕਸ਼ਨ ਲੜ ਰਹੀ ਸੀ ਸਟੇਸੀ ਐਬਰਾਹਮਜ਼, ਉਹ ਉਹਨਾਂ ਦੇ ਨਾਲ ਕਹਿੰਦੇ ਉਹਨਾਂ ਨੇ ਆਲਮੋਸਟ ਮਨ ਜਿਹੜਾ ਆ ਉਸ ਚੀਜ਼ ਦੇ ਵਿੱਚ ਬਣਾ ਲਿਆ ਹੋਇਆ ਆ ਵੀ ਉਹ ਉਹਨਾਂ ਦੀ ਵਾਈਸ ਪ੍ਰੈਜ਼ੀਡੈਂਟ ਦੇ ਵਜੋਂ ਜਿਹੜੇ ਉਸ ਨੂੰ ਲੈ ਕੇ ਆਉਣਗੇ। ਅਤੇ ਜਿਹੜੇ ਡੈਮੋਕ੍ਰੇਟ ਵਾਲੇ ਉਹ ਕਹਿੰਦੇ ਵੀ ਭਾਈ ਬੱਸ ਕਰੋ ਹੁਣ, ਵੀ ਤੁਸੀਂ ਕਿੰਨੇ ਕੁ ਜਾਣਿਆ ਹੁਣ ਸਾਰਿਆਂ ਨੇ ਜਿਹੜਾ ਮੈਦਾਨ ਦੇ ਵਿੱਚ ਕੁੱਝ ਜਾਣਾ। ਤੁਹਾਨੂੰ ਲੱਗਦਾ ਆ ਵੀ ਕਿਤੇ ਡੋਨਲਡ ਟਰੰਪ ਨੂੰ ਹਰਾਉਣਾ ਤੁਹਾਡੇ ਲਈ ਬਹੁਤ ਆਸਾਨ ਹੋਊਗਾ। ਹਿਲਰੀ ਕਲਿੰਟਨ ਵੀ ਇਹੀ ਸੋਚਦੀ ਸੀ ਅਤੇ ਦੇਖੋ ਉਸ ਦਾ ਕੀ ਹਸ਼ਰ ਹੋਇਆ ਆ। ਸੋ ਬਿਲਕੁਲ, ਪਰ ਇੰਨਾ ਕੁ ਜ਼ਰੂਰ ਲੱਗਦਾ ਵੀ ਜਿਹੜੀ ਡੈਮੋਕ੍ਰੇਟਿਕ ਪਾਰਟੀ ਦੇ
ਕੈਂਡੀਡੇਟ ਹੋਊਗੇ ਉਹਨਾਂ ਦੇ ਵਿੱਚ ਇੱਕ ਲੇਡੀ ਈਦਰ ਚਾਹੇ ਉਹ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਦੀ ਕੈਂਡੀਡੇਟ ਲੱਗਦਾ ਪੱਕਾ ਹੋਊਗੀ ਆਲਮੋਸਟ, ਕਿਉਂਕਿ ਇਸ ਵਾਰ ਕਾਫੀ ਜ਼ਿਆਦਾ ਜਿਹੜੀਆਂ ਓਵਰਆਲ ਜਿਹੜੀਆਂ ਫੀਮੇਲ ਕੈਂਡੀਡੇਟਸ ਆ ਉਹਨਾਂ ਨੇ ਆਪਣੇ ਕੈਂਪੇਨ ਜਿਹੜੇ ਆ ਉਹ ਰਨ ਕਰਨੇ ਸ਼ੁਰੂ ਕੀਤੇ ਹੋਏ ਨੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇੰਡੋਨੇਸ਼ੀਆ ਨੇ ਜਿਹੜਾ ਬੋਇੰਗ ਦੇ ਜਹਾਜ਼ਾਂ ਦਾ ਜਿਹੜਾ ਸੌਦਾ ਉਹਨਾਂ ਨੇ ਕੁਛ ਵਰੇ ਪਹਿਲਾਂ ਕੀਤਾ ਸੀਗਾ ਵੀ 50 ਜਿਹੜੇ ਬੋਇੰਗ ਦੇ ਜਹਾਜ਼ ਜਿਹੜੇ ਮੈਕਸ 8 737 ਜਿਹੜੇ ਲੈਣੇ ਸੀ ਉਹ ਹੁਣ ਉਹਨਾਂ ਨੇ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਕੈਂਸਲ ਕਰ ਦਿੱਤਾ ਆ। ਮਲਟੀ ਬਿਲੀਅਨ ਡਾਲਰ ਦੀ ਜਿਹੜੀ ਆ ਹਰਜੋਤ ਸਿੰਘ ਜੀ ਉਹਨਾਂ ਦੀ ਉਹ ਸੀਗੀ ਇਹ ਡੀਲ ਹੋਈ ਸੀ ਬੋਇੰਗ ਦੇ ਨਾਲ। ਅਤੇ ਹੁਣ ਲਗਾਤਾਰ ਜਿਹੜੇ 2 ਜਹਾਜ਼ ਕਰੈਸ਼ ਹੋਣ ਦੇ ਵਿੱਚ ਜਿਸ ਦੇ ਵਿੱਚ ਬਹੁਤ ਜ਼ਿਆਦਾ ਪੂਰੇ ਦੇ ਪੂਰੇ ਖੇਮਾ ਹੀ ਜਿਹੜਾ ਆ ਉਹ ਪੂਰੇ ਦਾ ਪੂਰਾ ਜਿਹੜਾ ਮਾਰਿਆ ਗਿਆ ਆ ਵੀ ਉਸ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਨੇ ਉਹ ਫੈਸਲਾ ਲਿਆ ਆ ਵੀ ਉਹ ਹੋਰ ਜਿਹੜੇ ਜਹਾਜ਼ ਨਹੀਂ ਲੈਣਗੇ। 50 ਜਿਹੜੇ ਜਹਾਜ਼ ਉਹਨਾਂ ਨੇ ਖਰੀਦਣੇ ਸੀਗੇ ਅਤੇ ਇੱਕ ਦੀ ਉਹਨਾਂ ਨੇ ਆਲਰੇਡੀ ਜਿਹੜੀ ਹਰਜੋਤ ਸਿੰਘ ਜੀ ਲੈ ਲਈ ਸੀਗੀ ਅਤੇ ਉਹ ਹੁਣ ਬਾਕੀ ਜਿਹੜੇ 49 ਜਹਾਜ਼ ਆ ਉਹਨਾਂ ਨੇ ਲੈਣ ਤੋਂ ਜਿਹੜਾ ਉਹ ਇਨਕਾਰ ਜਿਹੜਾ ਉਹ ਕਰ ਰਹੇ। ਉਹਨਾਂ ਨੇ ਚਿੱਠੀ ਜਿਹੜੀ ਆ ਬੋਇੰਗ ਨੂੰ ਪਾਈ ਆ ਵੀ ਤੁਹਾਡੀ ਇਸ ਰੈਪੂਟੇਸ਼ਨ ਨੂੰ ਦੇਖਦੇ ਹੋਏ ਹੁਣ ਅਸੀਂ ਜਿਹੜਾ ਕਿਤੇ ਨਾ ਕਿਤੇ ਉਹ ਨਹੀਂ ਲੈ ਰਹੇ। ਅਤੇ ਕਹਿੰਦੇ ਜਿਹੜੇ ਸਾਡੇ ਪੈਸੰਜਰਸ ਆ ਇਸ ਦੇ ਵਿੱਚ ਜਿਹੜਾ ਬਹੁਤਾ ਵਿਸ਼ਵਾਸ ਜਿਹੜਾ ਤੁਹਾਡੇ ਜਹਾਜ਼ ਦੇ ਵਿੱਚ ਉਹ ਨਹੀਂ ਦਿਖਾ ਰਹੇ, ਇਸ ਲਈ ਅਸੀਂ ਇਸ ਤੋਂ ਪਿੱਛੇ ਜਿਹੜਾ ਉਹ ਹਟ ਰਹੇ ਹਾਂ। 4.9 ਬਿਲੀਅਨ ਡਾਲਰ ਦੀ ਜਿਹੜੀ ਇਹ ਡੀਲ 50 ਜਿਹੜੇ ਆ ਇੰਡੋਨੇਸ਼ੀਆ ਦੇ ਕੈਰੀਅਰ ਨੇ ਜਿਹੜੀ ਆ ਉਹ ਕੀਤੀ ਸੀ। ਬਿਲਕੁਲ 2014 ਦੇ ਵਿੱਚ ਉਹਨਾਂ ਨੇ ਕੀਤੀ ਸੀ ਅਤੇ ਪਹਿਲਾ ਹੀ ਜਹਾਜ਼ ਲਿਆ ਸੀ ਅਤੇ ਹੁਣ ਅੱਗੇ ਜਿਹੜੀ ਹੋਰ ਡਿਲੀਵਰੀ ਜਿਹੜੇ ਜਹਾਜ਼ਾਂ ਦੀ ਇਹਨਾਂ ਦੀ 737 ਬੋਇੰਗ ਦੀ ਹੋਣੀ ਸੀ। ਪਰ ਕਿਉਂਕਿ ਜਿਹੜਾ ਇੱਕ ਜਹਾਜ਼ ਕਰੈਸ਼ ਹੋ ਗਿਆ ਉਸ ਕਰਕੇ ਜਿਹੜਾ ਆ ਹੁਣ ਕਹਿੰਦੇ ਵੀ ਸਾਡੇ ਜਿਹੜੇ ਕਸਟਮਰ ਆ ਉਹ ਡਰੇ ਹੋਏ ਆ, ਉਹ ਇਹਨਾਂ ਪਲੇਨਾਂ ਚੜ੍ਹਨਾ ਨਹੀਂ ਚਾਹੁੰਦੇ ਹੈਗੇ। ਸੋ ਉਹਨਾਂ ਨੇ ਉਹ ਡੀਲ ਵਾਪਸ ਲੈ ਲਈ ਹੈਗੀ ਆ। ਸੋ ਇਹਦੇ ਨਾਲ ਜਿਹੜਾ ਬੋਇੰਗ ਆ ਉਹਨਾਂ ਦੀ ਸਟਾਕ ਮਾਰਕੀਟ ਨੂੰ ਵੀ ਕਾਫੀ ਅਸਰ ਪਏਗਾ। ਇਕੱਲਾ ਹੁਣ ਇਥੋਪੀਆ ਨਹੀਂ, ਹੋਰ ਵੀ ਇੰਡੋਨੇਸ਼ੀਆ ਨਹੀਂ ਜਾਂ ਹੋਰ ਵੀ ਕਈ ਜਿਹੜੇ ਮੁਲਕ ਆ ਉਹ ਵੀ ਇੱਕ ਵਾਰੀ ਸੋਚਣਗੇ ਵੀ ਅਸੀਂ ਇਹ ਜਿਹੜੀ ਆ ਜਿਹੜੇ ਬੋਇੰਗ ਦੇ 737 ਪਲੇਨ ਹੈਗੇ ਲੈਣੇ ਜਾਂ ਨਹੀਂ। ਪਰ ਕਹਿੰਦੇ ਵੈਸੇ 737 ਮੈਕਸ ਇਹ ਕਾਫੀ ਸੇਫ ਪਲੇਨ ਹੈਗੇ ਆ, ਪਰ ਜਿਸ ਤਰ੍ਹਾਂ ਦੱਸਿਆ ਵੀ ਇਹ ਜਿਹੜੀਆਂ ਇੱਕ ਸੇਫਟੀ ਫਿਊਚਰ ਐਜ਼ ਏ ਐਕਸਟਰਾ ਉਹਨੀ ਇਹ ਲਾਏ ਹੋਏ ਸੀ ਜੀ। ਪਰ ਕਿਉਂਕਿ ਉਹ ਹੁਣ ਇਹ ਤਾਂ ਜਿੱਦਾਂ ਨਾ ਅਮਰੀਕਾ ਵਾਲੇ ਤੁਹਾਨੂੰ ਪਤਾ ਹੀ ਆ ਵੀ ਜੇ ਤੁਸੀਂ ਫਰਿੱਜ ਵੀ ਖਰੀਦਣ ਜਾਂਦੇ ਆ ਤਾਂ ਫਿਰ ਤੁਹਾਨੂੰ ਕਹਿੰਦੇ ਵੀ ਵਾਰੰਟੀ ਲੈਣੀ ਐਕਸਟਰਾ ਅਤੇ ਇਹਦੇ ਆਹ ਚੀਜ਼ ਲੈਣੀ ਉਹਦੇ ਐਕਸਟਰਾ ਆ। ਪਰ ਘੱਟੋ ਘੱਟ ਜਿਹੜੇ ਪਲੇਨ ਆ ਉਹਨਾਂ ਦੇ ਵਿੱਚ ਤਾਂ ਇਹ ਸਾਰਾ ਕੁਛ ਇਨਕਲੂਡਡ ਹੋਣਾ ਚਾਹੀਦਾ ਸੀ। ਸੋ ਉਹਦੇ ਕਰਕੇ ਜਿਹੜਾ ਇਹ ਕਰੈਸ਼ ਹੋਇਆ ਹੈਗਾ ਜਿਹਦੇ ਨਾਲ 150 ਤੋਂ ਉੱਪਰ ਲੋਕਾਂ ਦੀਆਂ ਜਾਨਾਂ ਚਲੇ ਗਈਆਂ। ਜੀ ਬਿਲਕੁਲ। ਸੋ ਕਾਫੀ ਜਿਹੜਾ ਗੰਭੀਰ ਮਸਲਾ ਜਿਹੜਾ ਬੋਇੰਗ ਦੇ ਲਈ ਜਿਹੜਾ ਬਣਿਆ ਹੈ। ਅਤੇ ਇਕੱਲਾ ਇਹੀ ਨਹੀਂ, ਦੇਖੋ ਇਕਨੋਮਿਕ ਤੌਰ ਦੇ ਉੱਤੇ ਚੰਗਾ ਜਿਹੜਾ ਇਹਨਾਂ ਨੂੰ ਜਿਹੜਾ ਆ ਉਹ ਘਾਟਾ ਵੀ ਪੈ ਸਕਦਾ ਆ ਵੀ ਜਿਹੜਾ ਇੱਥੇ ਕੀ ਹੋਊਗਾ ਵੀ 5 ਬਿਲੀਅਨ ਡਾਲਰ ਦੀ ਡੀਲ ਜੇ ਆਲਮੋਸਟ ਰੱਦ ਹੋ ਜਾਂਦੀ ਹੈਗੀ ਆ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨਿਊਜ਼ੀਲੈਂਡ ਤੋਂ ਆ ਰਹੀ ਆ। ਅੱਜ ਰਾਜਕਰਮਵੀਰ ਸਿੰਘ ਜੀ ਨਿਊਜ਼ੀਲੈਂਡ ਦੇ ਵਿੱਚ 26 ਦੇ ਕਰੀਬ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਸੀ ਉਹਨਾਂ ਦਾ ਜਿਹੜਾ ਫਿਊਨਰਲ ਕਰ ਦਿੱਤਾ ਗਿਆ ਅਤੇ 50 ਲੋਕਾਂ ਦਾ ਕਤਲੇਆਮ ਜਿਹੜਾ ਕੀਤਾ ਗਿਆ ਸੀ ਇੱਕ ਗੋਰੇ ਮੂਲ ਦੇ ਅੱਤਵਾਦੀ ਵੱਲੋਂ। ਤੋ 26 ਜਣਿਆਂ ਦਾ ਫਿਊਨਰਲ ਇਕੱਠਾ ਕੀਤਾ ਗਿਆ। ਉਹਨਾਂ ਦੇ ਵਿੱਚ ਕਹਿੰਦੇ ਇੱਕ ਨਿਊਜ਼ੀਲੈਂਡ ਦੀ ਸੌਕਰ ਟੀਮ ਦਾ ਗੋਲਕੀਪਰ ਵੀ ਸੀ। ਸੋ ਇੱਕ ਵਾਰੀ ਫਿਰ ਪ੍ਰਾਈਮ ਮਿਨਿਸਟਰ ਜਸਿੰਡਾ ਜਿਹੜੀ ਆ ਨਿਊਜ਼ੀਲੈਂਡ ਦੀ ਉਹ ਫਿਰ ਉੱਥੇ ਮੁਸਲਿਮ ਭਾਈਚਾਰੇ 'ਚ ਆਪਣਾ ਦੁੱਖ ਜ਼ਾਹਰ ਕਰਨ ਗਈ। ਕਹਿੰਦੇ ਵੀ ਉਸਨੇ ਉਸੇ ਤਰ੍ਹਾਂ ਕਾਲੇ ਰੰਗ ਦੇ ਕੱਪੜੇ ਪਾਏ ਹੋ ਸੀ ਅਤੇ ਸਕਾਰਫ ਵੀ ਲਿਆ ਸੀ ਅਤੇ ਕੁਛ ਕੁ ਸ਼ਬਦ ਉਸਨੇ ਅਰੈਬਿਕ ਲੈਂਗੁਏਜ ਦੇ ਵਿੱਚ ਵੀ ਜਿਹੜੇ ਉਹ ਉਚਾਰੇ। ਉਹ ਤੋਂ ਬਾਅਦ ਉਸਨੇ ਜਿਹੜਾ ਆ ਕਹਿੰਦੇ ਵੀ ਜਿਹੜਾ ਪ੍ਰੋਫਿਟ ਮੁਹੰਮਦ ਦੀਆਂ ਕੁਛ ਆਇਤਾਂ ਵੀ ਜਿਹੜੀਆਂ ਦੱਸੀਆਂ ਵੀ ਸਾਨੂੰ ਜਿਹੜੀ ਆ ਹੇਟ ਨਹੀਂ ਕਰਨੀ ਚਾਹੀਦੀ। ਸੋ ਇਸ ਮਾਮਲੇ ਦੇ ਉੱਤੇ ਜਿਹੜੀ ਜਸਿੰਡਾ ਆ ਉੱਥੇ ਦੀ ਪ੍ਰਾਈਮ ਮਿਨਿਸਟਰ ਉਹਦੀ ਜਿਹੜੀ ਸਾਰੇ ਦੁਨੀਆ ਦੇ ਵਿੱਚ ਜਿਹੜੀ ਇੱਕ ਤਰ੍ਹਾਂ ਨਾਲ ਬੱਲੇ ਬੱਲੇ ਹੋ ਰਹੀ ਆ ਵੀ ਕਿਸ ਤਰ੍ਹਾਂ ਉਸ ਨੇ ਆਪਣੇ ਮੁਲਕ ਨੂੰ ਹੈਂਡਲ ਕੀਤਾ। ਅਤੇ ਇੱਕ ਐਡੀ ਵੱਡੀ ਜਿਹੜੀ ਕਤਲੇਆਮ ਹੋਇਆ ਇੱਕ ਇਨਸੀਡੈਂਟ ਦੇ ਨਾਲ ਹੀ ਜਿਹੜਾ ਆ ਉਸਨੇ ਜਿਹੜੇ ਅਸੌਲਟ ਰਾਈਫਲਸ ਹੈਗੇ ਆ ਉਹਨਾਂ ਨੂੰ ਪੂਰੇ ਮੁਲਕ ਦੇ ਵਿੱਚ ਬੈਨ ਕਰ ਦਿੱਤਾ। ਬਿਲਕੁਲ ਹਰ ਮਿਲਟਰੀ ਸਟਾਈਲ ਜਿਹੜੇ ਵੈਪਨ ਆ ਉਹਨਾਂ ਨੇ ਉਹ ਬੈਨ ਕੀਤਾ। ਹਾਈ ਕਪੈਸਿਟੀ ਮੈਗਜ਼ੀਨਸ ਜਿਹੜੀਆਂ ਉਹਨਾਂ ਨੇ ਬੈਨ ਕੀਤੀਆਂ ਅਤੇ ਜਿਹੜੀ ਵੀ ਸੈਮੀ ਆਟੋਮੈਟਿਕ ਨੂੰ ਆਟੋਮੈਟਿਕ ਬਣਾਉਣ ਵਾਲੀ
ਕੋਈ ਵੀ ਜਿਹੜਾ ਉਹਨਾਂ ਨੇ ਐਕਸਟਰਾ ਕੋਈ ਐਕਸੈਸਰੀ ਲਾਈ ਸੀ ਉਸ ਅੱਤਵਾਦੀ ਨੇ, ਉਹ ਵੀ ਜਿਹੜੀਆਂ ਉਹਨਾਂ ਨੇ ਉਸ ਦੇ ਵਿੱਚ ਉਹ ਬੈਨ ਕਰ ਦਿੱਤੀਆਂ ਹੈਗੀਆਂ ਆ। ਅਤੇ ਪੂਰੇ ਵਿਸ਼ਵ ਦੇ ਵਿੱਚ ਇਹਨਾਂ ਨੇ ਵਾਹਵਾ ਖੱਟੀ ਆ ਵੀ ਇਹ ਹੁੰਦਾ ਆ ਜਿਹੜਾ ਉਹ ਲੀਡਰ। ਅਤੇ ਜਸਿੰਡਾ ਆਰਡਨ ਜਿੱਦਾਂ ਤੁਸੀਂ ਦੱਸਿਆ ਆ ਵੀ ਉਹਨਾਂ ਨੇ ਕਿਹਾ ਵੀ ਪੂਰਾ ਉਹਨਾਂ ਨੇ ਇਹੀ ਉੱਥੇ ਜਾ ਕੇ ਕਿਹਾ ਵੀ ਪੂਰੇ ਦਾ ਪੂਰਾ ਨਿਊਜ਼ੀਲੈਂਡ ਇਸ ਟਾਈਮ ਉਸ ਕਮਿਊਨਿਟੀ ਦੇ ਨਾਲ ਹਮਦਰਦੀ ਦੇ ਵਿੱਚ ਆ ਅਤੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਢਾ ਕੇ ਜਿਹੜਾ ਆ ਉਹ ਖੜਿਆ ਹੋਇਆ ਆ। ਵੈਸੇ ਹੀ ਹਰਜੋਤ ਸਿੰਘ ਜੀ ਇੱਕ ਚੰਗੇ ਲੀਡਰ, ਵਧੀਆ ਲੀਡਰ ਦੀ ਜਿਹੜੀ ਨਿਸ਼ਾਨੀ ਹੁੰਦੀ ਆ, ਜਿਹੜਾ ਲੋਕਾਂ ਦੇ ਲਈ, ਲੋਕਾਂ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਆ ਕੇ ਖੜ੍ਹਦੇ ਆ ਅਤੇ ਉੱਥੇ ਵਿਚਰਦੇ ਆ ਜੀ, ਨਾ ਕਿ ਜਿਹੜਾ ਉਹ ਐਨਿੰਗ ਵਰਗਾ ਜਿਹੜਾ ਬੰਦਾ ਜਿਹਨੂੰ ਬਾਅਦ ਦੇ ਵਿੱਚ ਐਗ ਬੋਏ ਨੇ ਫਿਰ ਸਭ ਨੂੰ ਯਾਦ ਹੋਣਾ ਵੀ ਆਂਡਾ ਵੀ ਜਿਹੜਾ ਮਾਰਿਆ ਸੀ, ਕਹਿੰਦਾ ਸੀ ਇਹ ਤਾਂ ਹੋਣਾ ਹੀ ਸੀਗਾ ਵੀ ਮੁਸਲਮਾਨ ਆ ਹੀ ਜਿਹੜੇ ਉੱਥੇ ਇੰਨੇ ਗਏ ਸੀਗੇ। ਅਤੇ ਕਿਤੇ ਨਾ ਕਿਤੇ ਉਸ ਦੀ ਪੁਸ਼ਟੀ ਜਿਹੜੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਬਾਅਦ 'ਚ ਉਹਨੇ ਫਿਰ ਸ਼ਰਮਿੰਦਗੀ ਦੇ ਵਿੱਚ ਉਸ ਬਿਆਨ ਨੂੰ ਬਾਅਦ 'ਚ ਵਾਪਸ ਵੀ ਲੈਣਾ ਪਿਆ ਸੀਗਾ ਜੀ। ਅਗਲੀ ਹੋਰ ਵਾਰ ਜਾਈਏ, ਜਿਹੜੇ US ਦੇ ਮਰੀਨਜ਼ ਆ ਉਹਨਾਂ ਨੇ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਵਾਰਨ ਕੀਤਾ ਆ ਵੀ ਜੇ ਮਰੀਨਜ਼ ਨੂੰ ਜਿਹੜਾ ਆ ਕਿਸੇ ਤਰ੍ਹਾਂ ਦੀ ਰਿਲੀਫ ਐਫਰਟ ਦੇ ਉੱਤੇ ਜਿਹੜਾ ਹਰੀਕੇਨ ਆਇਆ ਸੀ ਉੱਥੇ ਲਾਇਆ ਗਿਆ ਜਾਂ ਬਾਰਡਰ 'ਤੇ ਲਾਇਆ ਗਿਆ, ਇਹ ਜਿਹੜਾ ਆ ਕਹਿੰਦੇ ਪਈ ਇੱਕ ਤਰ੍ਹਾਂ ਨਾਲ ਵਧੀਆ ਗੱਲ ਨਹੀਂ ਹੋਊਗੀ ਅਤੇ ਉਹਨਾਂ ਲਈ ਇਹ ਰਿਸਕ ਹੋ ਸਕਦਾ। ਕਹਿੰਦੇ ਵੀ ਅਨਐਕਸੈਪਟੇਬਲ ਰਿਸਕ ਟੂ ਮਰੀਨਜ਼ ਕਾਰਪਸ, ਜਿਹੜੇ ਕਿ ਕੰਬੈਟ ਦੇ ਲਈ ਰੈਡੀ ਹੁੰਦੇ ਹੈਗੇ, ਉਹਨਾਂ ਨੂੰ ਹੁਣ ਹੋਰ ਪਾਸੇ ਲਾਇਆ ਜਾ ਸਕਦਾ ਹੈ। ਕਹਿੰਦੇ $3.5 ਬਿਲੀਅਨ ਜਿਹੜਾ ਬਾਰਡਰ ਦੇ ਜਾਂ ਹਰੀਕੇਨ ਰਿਲੀਫ ਫੰਡ ਜਿਹੜਾ ਆ ਉੱਧਰੋਂ ਇੱਧਰ ਲਾਇਆ ਜਾ ਸਕਦਾ ਹੈਗਾ। ਇਹ ਜਿਹੜੀ ਗੱਲਬਾਤ ਹੈਗੀ ਆ US ਮਰੀਨ ਕਾਰਪਸ ਦੇ ਜਨਰਲ ਰੋਬਰਟ ਨੈਲਰ, ਉਹਨਾਂ ਨੇ ਜਿਹੜੇ ਸੈਕਟਰੀ ਆਫ ਡਿਫੈਂਸ ਹੈਗੇ ਪੈਟਰਿਕ ਸ਼ਨਾਨਾ, ਉਹਨਾਂ ਨੂੰ ਇਹ ਦੱਸੀ ਹੈਗੀ ਆ। ਆਈ ਥਿੰਕ ਇਹ ਨੈਸ਼ਨਲ ਐਮਰਜੈਂਸੀ ਦੇ ਅਧੀਨ ਜਿਹੜੇ ਫੰਡਿੰਗ ਇੱਧਰਲੇ ਪਾਸੇ ਜਿਹੜੀ ਉਹ ਖਿੱਚੀ ਜਾ ਰਹੀ ਆ ਬਾਰਡਰ ਵਾਲੇ ਪਾਸੇ, ਸ਼ਾਇਦ ਇਹ ਉਸੇ ਦੇ ਅਧੀਨ ਹੀ ਜਿਹੜੀ ਆ ਉਹ ਉਸ ਦੀ ਗੱਲ ਜਿਹੜੀ ਉਹ ਕਰ ਰਹੇ ਨੇ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਬ੍ਰੈਕਸਿਟ ਨੂੰ ਲੈ ਕੇ ਜੇ ਆਪਾਂ ਗੱਲ ਕਰੀਏ ਤਾਂ ਬ੍ਰੈਕਸਿਟ ਨੂੰ ਜਿਹੜਾ ਥੋੜ੍ਹਾ ਜਿਹਾ ਹੋਰ ਮੋਹਲਤ ਜਿਹੜੀ ਆ ਯੂਰਪੀਅਨ ਸੰਘ ਦੇ ਵੱਲੋਂ ਜਿਹੜੀ ਉਹ ਦੇ ਦਿੱਤੀ ਗਈ ਆ ਬ੍ਰਿਟੇਨ ਨੂੰ। ਅਤੇ ਥਰੀਸਾ ਮੇ ਦਾ ਅਤੇ ਉੱਥੇ ਪਾਰਲੀਮੈਂਟ ਦੇ ਵਿੱਚ ਜਿਹੜਾ ਇਸ ਟਾਈਮ ਪੂਰਾ ਘਮਸਾਨ ਜਿਹੜਾ ਚੱਲ ਰਿਹਾ ਹੈ, ਉੱਥੇ ਕੁਛ ਨਹੀਂ ਸੀ ਪਤਾ ਲੱਗ ਰਿਹਾ ਕੀ ਹੋਣਾ ਕੀ ਨਹੀਂ ਹੋਣਾ। 2 ਵਾਰੀ ਉਹ ਸੇਮ ਉਹਨਾਂ ਦੀ ਡੀਲ ਜਿਹੜੀ ਆ ਉਹ ਮੈਂਬਰ ਪਾਰਲੀਮੈਂਟ ਦੇ ਦੁਆਰਾ ਜਿਹੜੀ ਰੱਦ ਕਰ ਦਿੱਤੀ ਗਈ ਸੀਗੀ। ਐਵਰੀ ਡੇ ਥਰੀਸਾ ਮੇ ਬ੍ਰਸਲਸ ਦੇ ਵਿੱਚ ਜਿਹੜੀ ਉਹ ਜਾ ਰਹੀ ਸੀ ਯੂਰਪੀਅਨ ਸੰਘ ਦੇ ਨੇਤਾਵਾਂ ਦੇ ਨਾਲ, ਲੀਡਰਾਂ ਨਾਲ ਗੱਲ ਕਰਨ ਦੇ ਲਈ ਵੀ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਡੀਲ ਆ ਉਹ ਪੱਕੀ ਹੋਵੇ। ਸੋ ਹੁਣ ਉਹਨਾਂ ਦੇ ਕੋਲ 22 ਮਈ ਤੱਕ ਦਾ ਜਿਹੜਾ ਸਮਾਂ ਆ ਉਹ ਮੋਹਲਤ ਜਿਹੜੀ ਉਹਨਾਂ ਨੇ ਵਧਾ ਦਿੱਤੀ ਆ। ਅਤੇ ਕਹਿੰਦੇ ਵੀ ਹੁਣ ਕਹਿੰਦੇ ਵੀ ਬਸ਼ਰਤੇ ਇਹ ਤਾਂ ਵਧਾਈ ਆ ਵੀ ਤੁਸੀਂ ਡੀਲ ਜਿਹੜੀ ਆ ਉਹ ਲੈ ਕੇ ਆਉਂਗੇ ਇਸ ਦੇ ਦੌਰਾਨ, ਅਤੇ ਤੁਸੀਂ ਆਪਣੀ ਪਾਰਲੀਮੈਂਟ ਦੇ ਵਿੱਚ ਉਹ ਡੀਲ ਨੂੰ ਜਿਹੜਾ ਉਹ ਪਾਸ ਕਰਾਉਂਗੇ। ਜਿਹੜੀ ਉੱਥੇ ਦੀ ਹੁਣ ਕੰਜ਼ਰਵੇਟਿਵ ਪਾਰਟੀ ਹੈ ਜਿਸ 'ਚ ਬੋਰਿਸ ਜੌਨਸਨ, ਥਰੀਸਾ ਮੇ ਹੁਣਾਂ ਦੀ ਜਿਹੜੀ ਸਰਕਾਰ ਹੈਗੀ ਆ, ਉਹਨਾਂ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਵਾਲੇ ਆ ਉਹ ਉਸ ਦੇ ਜਿਹੜੇ ਖਿਲਾਫ ਹੋਏ ਨੇ, ਕਿਉਂਕਿ ਉਹ ਬਹੁਤ ਜਲਦੀ ਬ੍ਰੈਕਸਿਟ ਜਿਹੜਾ ਚਾਹੁੰਦੇ ਨੇ। ਪਰ ਜਿਹੜੇ ਆ ਬਾਕੀ, ਕਿਉਂਕਿ ਹੁਣ ਉੱਥੇ ਉਹਨਾਂ ਦੀ ਸੁਪਰ ਮੈਜੋਰਟੀ ਨਹੀਂ ਹੈਗੀ, ਇਸ ਲਈ ਬਾਕੀਆਂ ਦੇ ਨਾਲ ਮਿਲ ਕੇ ਜਿਹੜਾ ਚੱਲਣਾ ਪੈਣਾ ਹੈ। ਅਤੇ ਬਾਕੀ ਮੈਂਬਰ ਪਾਰਲੀਮੈਂਟ ਆ ਉਹ ਉਸ ਡੀਲ ਨੂੰ ਜਿਹੜਾ ਉਹ ਮੰਨ ਨਹੀਂ ਰਹੇ, ਅਤੇ ਕਈ ਤਾਂ ਉਹਨਾਂ ਵਿੱਚ ਉਹ ਅਜਿਹੇ ਨੇ ਜਿਹੜੇ ਉਹਨਾਂ ਦੇ ਆਪੋਜੀਸ਼ਨ ਜਰਮੀ ਕਾਰਬਾਈਨ ਆ, ਉਹ ਕਹਿੰਦੇ ਆ ਵੀ ਬ੍ਰੈਕਸਿਟ ਜਿਹੜਾ ਆ ਉਹ ਨਹੀਂ ਹੋਣਾ ਚਾਹੀਦਾ, ਯੂਰਪੀਅਨ ਸੰਘ ਦੇ ਵਿੱਚ ਹੀ ਉਹ ਰਹਿਣਾ ਚਾਹੀਦਾ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ ਉੱਥੇ। ਕਹਿੰਦੇ ਸਿਆਸੀ ਪੋਕਰ ਗੇਮ ਜਿਹੜੀ ਇਸ ਟਾਈਮ ਪੂਰੀ ਸ਼ਿੱਦਤ ਦੇ ਨਾਲ ਜਿਹੜੀ ਉਹ ਖੇਡੀ ਜਾ ਰਹੀ ਹੈ, ਪਰ ਥੋੜ੍ਹੀ ਜਿਹੀ ਰਾਹਤ ਕਹਿ ਸਕਦੇ ਹਾਂ ਵੀ ਥਰੀਸਾ ਮੇ ਦੀ ਸਰਕਾਰ ਨੂੰ ਜਿਹੜੀ ਉਹ ਮਿਲੀ ਆ 22 ਮਈ ਤੱਕ, ਵੀ ਇਸ ਦੇ ਵਿੱਚ ਜਿਹੜਾ ਆ ਉਹ ਕੀ ਹੋਊਗਾ। ਇੱਕ ਜਿਹੜੀ ਹਰਜੋਤ ਸਿੰਘ ਜੀ ਵਿਸ਼ਲੇਸ਼ਣ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਸੀ ਵੀ ਜੇ ਥਰੀਸਾ ਮੇ ਨੂੰ ਉੱਥੋਂ ਕੱਢ ਦਿੰਦੇ ਆ, ਬੇਸਿਕਲੀ ਵੀ ਉਹਨਾਂ ਦੀ ਪਾਰਟੀ ਦੇ ਵਿੱਚ ਕੰਜ਼ਰਵੇਟਿਵ ਇਕੱਠੇ ਹੋ ਕੇ ਕੱਢ ਦਿੰਦੇ ਆ ਵੀ ਇਹ ਸਾਡੀ ਹੁਣ ਲੀਡਰ ਨਹੀਂ, ਪ੍ਰਾਈਮ ਮਿਨਿਸਟਰ ਨਹੀਂ ਹੈਗੀ, ਤਾਂ ਫਿਰ ਯੂਰਪੀਅਨ ਸੰਘ ਨੂੰ ਨਵੇਂ ਲੀਡਰ ਦੇ ਨਾਲ ਗੱਲਬਾਤ ਕਰਨ ਦੇ ਲਈ ਮੁਹਲਤ ਦੇਣੀਓ ਹੀ ਜਿਹੜੀ ਉਹ ਪੈਣੀ ਸੀ, ਜਾਂ ਮੁਹਲਤ ਉਹ ਲੈਣੀਓ ਹੀ ਪੈਣੀ, ਪਾਰਲੀਮੈਂਟ ਨੂੰ ਵੀ ਉਹ ਅਪਰੂਵ ਕਰਨਾ ਹੀ ਪੈਣਾ ਸੀ। ਅਤੇ ਜਾਂ ਫਿਰ ਜੇ ਜਨਰਲ ਇਲੈਕਸ਼ਨ ਹੁੰਦੇ ਆ, ਨਵੀਂ ਕੋਈ ਸਰਕਾਰ ਜਿਹੜੀ ਉੱਥੇ ਆਉਂਦੀ ਆ, ਜਾਂ ਕੋਈ ਰੈਫਰੈਂਡਮ ਜਿਹੜਾ ਹੁੰਦਾ। ਸੋ ਆਪਸ਼ਨਸ ਬਹੁਤ ਸਾਰੀਆਂ ਸੀਗੀਆਂ, ਪਰ ਹੋਊਗਾ ਕੀ ਅਜੇ ਹਾਲ ਦੀ ਘੜੀ ਜਿਹੜਾ ਉਹ ਸਮਝ ਨਹੀਂ ਆ ਰਿਹਾ। ਕੰਜ਼ਰਵੇਟਿਵ ਵਾਲੇ ਕਹਿੰਦੇ ਵੀ ਕੋਈ ਸਖਤ ਲੀਡਰ ਜਿਹੜਾ ਹੁਣ ਕਿਤੇ ਨਾ ਕਿਤੇ ਉਹ ਚਾਹੁੰਦੇ ਨੇ ਵੀ ਉਹ ਆਵੇ, ਅਤੇ ਫਿਰ ਕਹਿ ਲਓ ਵੀ ਆਪ ਖੁਦਰੀ ਜੀ ਕਰਕੇ ਵੀ ਕੁਛ ਨਾ ਕੁਛ ਬ੍ਰੈਕਸਿਟ ਵਾਲੇ ਪਾਸੇ ਨੂੰ ਗੱਲ ਜਿਹੜੀ ਉਹ ਤੋਰੇ। ਪਰ ਹਾਲ ਦੀ ਘੜੀ ਜਿਹੜਾ ਆ ਉਹਨਾਂ ਨੂੰ ਹੁਣ 22 ਮਈ ਤੱਕ ਦਾ ਜਿਹੜਾ ਸਮਾਂ ਆ ਉਹ ਦਿੱਤਾ ਗਿਆ ਹੋਇਆ ਹੈ ਜੀ। ਅਗਲੀ ਖਬਰ ਵੱਲ ਚਲੀਏ। ਇੰਡੀਆਨਾ ਦੇ ਵਿੱਚ ਇੱਕ ਜਿਹੜੀ ਆ ਡਰਿਲ ਕੀਤੀ ਗਈ ਉੱਥੇ ਦੀ ਪੁਲਿਸ ਵੱਲੋਂ ਸਕੂਲ ਦੇ ਵਿੱਚ, ਅਤੇ ਕਹਿੰਦੇ ਵੀ ਜਿਹੜੀ ਉਹ ਡਰਿਲ ਕੀਤੀ ਗਈ ਸਕੂਲ ਦੇ ਵਿੱਚ ਜਿਹੜੇ ਟੀਚਰ ਸੀਗੇ ਉਹਨਾਂ ਦੇ ਉੱਤੇ ਏਅਰਸੌਫਟ ਗਨਜ਼ ਜਿਹੜੀਆਂ ਯੂਜ਼ ਕੀਤੀਆਂ ਗਈਆਂ, ਪਰ ਉਹ ਕਹਿੰਦੇ ਵੀ ਉਹ ਵੀ ਜਿਹੜੀਆਂ ਆ
ਕਾਫੀ ਜਿਹੜੀਆਂ ਖਤਰਨਾਕ ਸਾਬਤ ਹੋਈਆਂ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਟੀਚਰ ਸੀ ਜਿੱਥੇ ਜਿੱਥੇ ਉਹਨਾਂ ਦੇ ਇਹ ਜਿਹੜੀਆਂ ਨਕਲੀ ਗਨਸ ਦੇ ਵਿੱਚੋਂ ਨਕਲੀ ਬੁਲਟਸ ਲਾਈਆਂ ਗਈਆਂ, ਉਹਨਾਂ ਦੇ ਨਾਲ ਵੀ ਟੀਚਰਸ ਦੇ ਵਿੱਚੋਂ ਜਿਹੜਾ ਆ ਉਹਨਾਂ ਦੇ ਕਈ ਬੋਡੀ ਪਾਰਟਸ ਤੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਸੋ ਹੁਣ ਜਿਹੜੀ ਉੱਥੇ ਦੀ ਟੀਚਰ ਯੂਨੀਅਨ ਆ ਉਹ ਕਹਿੰਦੇ ਆ ਵੀ ਇਹ ਜਿਹੜੀ ਆ ਡਰਿਲ ਇਹ ਗਲਤ ਹੈਗੀ ਆ, ਇਹਦੇ ਨਾਲ ਤੁਹਾਡੀ ਕਿਸੇ ਦੇ ਸੱਟ ਨਹੀਂ ਲੱਗਣੀ ਚਾਹੀਦੀ ਹੈਗੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ, ਜਦੋਂ ਤੋਂ ਹੀ ਸਕੂਲਸ ਦੇ ਵਿੱਚ ਸੈਂਡੀ ਹੁੱਕ ਐਲੀਮੈਂਟਰੀ ਦੇ ਵਿੱਚ ਬਹੁਤ ਵੱਡੀ ਜਿਹੜੀ ਸ਼ੂਟਿੰਗ ਹੋਈ ਸੀ, ਉਸ ਤੋਂ ਬਾਅਦ ਪੂਰੇ USA ਦੇ ਵਿੱਚ ਹਰ ਸਟੇਟ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਜਿਹੜੀਆਂ ਪੁਲਿਸ ਜਾਂ ਸ਼ੈਰਿਫ ਡਿਪਾਰਟਮੈਂਟਸ ਆ ਉਹਨਾਂ ਵੱਲੋਂ ਜਿਹੜੀ ਆ ਇੱਕ ਤਰ੍ਹਾਂ ਨਾਲ ਡਰਿਲ ਕੀਤੀ ਜਾਂਦੀ ਹੈਗੀ ਆ ਵੀ ਅਨਫੋਰਚੂਨੇਟਲੀ ਜੇ ਕਿਤੇ ਕੋਈ ਇੱਦਾਂ ਦੀ ਇੰਸੀਡੈਂਟ ਹੈਪਨ ਹੋ ਜਾਏ ਤੇ ਜਿਹੜੇ ਟੀਚਰ ਆ ਉਹ ਕਿਸ ਤਰ੍ਹਾਂ ਬੱਚਿਆਂ ਨੂੰ ਸੇਵ ਕਰਨ ਦੇ ਲਈ ਤਿਆਰ ਰਹਿਣ। ਜੀ ਬਿਲਕੁਲ, ਇਹ 에ਅਰ ਸੌਫਟ ਗਨ ਦੇ ਨਾਲ ਜਿਹੜੀਆਂ ਕਹਿੰਦੇ ਗੋਲੀਆਂ ਤਾਂ ਉਹਨਾਂ ਨੇ ਜਿਹੜੀਆਂ ਨਕਲੀ ਵਾਲੀਆਂ ਜਿਹੜੀਆਂ ਉਹ ਹਵਾਈ ਵਾਲੀਆਂ ਚਲਾਈਆਂ, ਪਰ ਕਈ ਟੀਚਰਾਂ ਦੇ ਜਿਹੜੀ ਉਸ ਦੇ ਵਿੱਚ ਸੱਟ ਲੱਗ ਗਈ ਆ। ਰਾਸ਼ਟਰਪਤੀ ਟਰੰਪ ਕੱਲ੍ਹ ਦੇ ਇੱਕ ਵਾਰੀ ਫਿਰ ਵਿਵਾਦ ਦੇ ਵਿੱਚ ਘਰੇ ਨੇ, ਜਦ ਇਜ਼ਰਾਈਲ ਦੀ ਆਕੂਪੇਸ਼ਨ ਵਾਲੀ ਜਿਹੜੀ ਜਗ੍ਹਾ ਗੋਲਨ ਹਾਈਟਸ ਉਸ ਨੂੰ ਉਹ ਕਹਿੰਦੇ ਆ ਵੀ ਇਹ ਹੁਣ ਦੁਨੀਆ ਨੂੰ ਮੰਨ ਲੈਣਾ ਚਾਹੀਦਾ ਆ ਵੀ ਇਹ ਇਜ਼ਰਾਈਲ ਦਾ ਹੀ ਇੱਕ ਹਿੱਸਾ ਹੈਗਾ ਆ। ਉਹ ਇਸ ਦੇ ਉੱਤੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਜ਼ਰੂਰ ਹਰਜੋਤ ਸਿੰਘ ਜੀ ਇਸ ਦਾ ਵਿਰੋਧ ਜਿਹੜਾ ਆ ਉਹ ਦੇਖਿਆ ਗਿਆ ਆ। ਇਹ ਬਿਆਨ ਉਸ ਟਾਈਮ ਦੇ ਉੱਤੇ ਗੋਲਨ ਹਾਈਟਸ ਦੇ ਬਾਬਤ ਆਇਆ ਆ ਜਦੋਂ ਉੱਥੇ ਇਜ਼ਰਾਈਲ ਦੇ ਵਿੱਚ ਜਲਦ ਹੀ ਜਿਹੜੀਆਂ ਆ ਉਹ ਇਲੈਕਸ਼ਨਸ ਜਿਹੜੀਆਂ ਉਹ ਹੋਣ ਜਾ ਰਹੀਆਂ ਆ। ਆਲਰੇਡੀ ਬਹੁਤ ਸਾਰਾ ਵਿਵਾਦਿਤ ਜਿਹੜਾ ਹਿੱਸਾ ਆ ਇਸ ਤਰੀਕੇ ਦੇ ਨਾਲ ਜਿਹੜਾ ਆ ਉਹ ਚੱਲ ਰਿਹਾ ਆ। ਫੈਲਸਤੀਨੀ ਲੋਕ ਜਿਹੜੇ ਉਹ ਵੀ ਕਹਿੰਦੇ ਆ ਵੀ ਇਹ ਸਾਡਾ ਆ, ਅਤੇ ਜਿਹੜੇ ਯਹੂਦੀ ਨੇ ਇਜ਼ਰਾਈਲੀ ਆ ਉਹ ਕਹਿੰਦੇ ਆ ਵੀ ਇਹ ਸਾਡਾ ਜਿਹੜਾ ਇਲਾਕਾ ਹੈਗਾ ਆ। ਇਸ ਨੂੰ ਲੈ ਕੇ ਸੀਰੀਆ, ਇਰਾਨ ਅਤੇ ਹੋਰ ਕਈ ਮੁਲਕਾਂ ਨੇ ਜਿਹੜਾ ਆ ਇਹਨਾਂ ਦੇ ਰਾਸ਼ਟਰਪਤੀ ਟਰੰਪ ਦੇ ਇਸ ਬਿਆਨ ਦਾ ਜਿਹੜਾ ਵਿਰੋਧ ਆ ਉਹ ਕੀਤਾ ਆ, ਜਿਸ ਦੇ ਵਿੱਚ ਉਹਨਾਂ ਨੇ ਇਹੀ ਆਖਿਆ ਵੀ ਗੋਲਨ ਹਾਈਟਸ ਨੂੰ ਹੁਣ ਇਜ਼ਰਾਈਲ ਦਾ ਹਿੱਸਾ ਜਿਹੜਾ ਉਹ ਮੰਨ ਲੈਣਾ ਚਾਹੀਦਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਜਿਮੀ ਕਾਰਟਰ ਆ 39ਵੇਂ ਜਿਹੜੇ ਪ੍ਰੈਜ਼ੀਡੈਂਟ ਸੀਗੇ, ਉਹ ਕਹਿੰਦੇ ਪਏ ਹੁਣ USA 'ਚ ਸਭ ਤੋਂ ਓਲਡੈਸਟ ਲਿਵਿੰਗ ਪ੍ਰੈਜ਼ੀਡੈਂਟ ਹੈਗੇ ਆ। ਜਿਹੜੇ ਜਾਰਜ H.W. ਬੁਸ਼ ਜਿਹੜੇ ਸੀਨੀਅਰ ਸੀ ਉਹ 94 ਸਾਲ ਅਤੇ 171 ਦਿਨ ਜਿਹੜੀ ਉਹਨਾਂ ਦੀ ਏਜ ਹੋਈ ਆ, ਅਤੇ ਜਿਮੀ ਕਾਰਟਰ ਦੀ 94 ਸਾਲ ਅਤੇ 172 ਦਿਨ ਜਿਹੜੀ ਹੋ ਗਈ ਹੈਗੀ ਆ। ਜੀ ਜੀ, ਅੱਜ ਜਿਹੜਾ ਹਰਜੋਤ ਸਿੰਘ ਜੀ ਡਾਓ ਜੋਨਸ ਸਟਾਕ ਮਾਰਕੀਟ ਚੰਗੀ ਜਿਹੜੀ ਗਿਰਾਵਟ ਵੱਲ ਨੂੰ ਜਿਹੜੀ ਗਈ ਹੋਈ ਹੈ। ਕਹਿੰਦੇ ਡਾਓ ਜੋਨਸ ਦੇ ਵਿੱਚ 450 ਪੁਆਇੰਟ ਜਿਹੜਾ ਹੈ ਉਹ ਡਿੱਗਾ ਆ, ਅਤੇ ਕਹਿੰਦੇ ਜਨਵਰੀ ਤੋਂ ਬਾਅਦ ਦੇ ਵਿੱਚ ਜਿਹੜਾ S&P 500 ਅਤੇ ਡਾਓ ਜੋਨਸ ਆ ਉਹ ਹੁਣ ਤੱਕ ਦੇ ਕਹਿ ਲਓ ਵੀ ਡਾਊਨਵਰਡ ਟਰੈਂਡ ਦੇ ਵਿੱਚ ਜਿਹੜਾ ਉਹ ਚੱਲ ਰਿਹਾ। ਕੱਲ੍ਹ ਥੋੜ੍ਹਾ ਬਹੁਤਾ ਜਿਹੜਾ ਠੀਕ ਚੱਲ ਰਿਹਾ ਸੀ, ਐਪਲ ਵਰਗੀਆਂ ਅਤੇ ਹੋਰ ਕਈ ਕੰਪਨੀਆਂ ਜਿਹੜੀਆਂ ਉਹਨੂੰ ਅਪ ਲੈ ਕੇ ਗਈਆਂ ਸੀਗੀਆਂ, ਪਰ ਰਾਈਟ ਨਾਓ ਡਾਓ ਜੋਨਸ ਦੇ ਵਿੱਚ ਜਿਹੜਾ ਕਾਫੀ ਕੁਛ ਜਿਹੜਾ ਡਾਊਨ ਚੱਲ ਰਿਹਾ। ਨੈਸਡੈਕ ਵੀ 150 ਪੁਆਇੰਟ ਥੱਲੇ ਇਸ ਟਾਈਮ ਚੱਲ ਰਹੀ ਹੈ। S&P ਜਿਹੜੀ ਆ ਉਹ ਵੀ 44 ਪੁਆਇੰਟ ਜਿਹੜੀ ਉਹ ਥੱਲੇ ਚੱਲ ਰਹੀ ਆ। ਐਵਰੀਥਿੰਗ ਜਿਹੜਾ ਹਰਜੋਤ ਸਿੰਘ ਜੀ ਥੱਲੇ ਚੱਲ ਰਿਹਾ। ਗੋਲਡ ਦੀ ਕੀਮਤ ਬਸ ਵਧੀ ਆ, ਅਤੇ ਆਇਲ 10 ਈਅਰ ਯੀਲਡ, ਯੈਨ, ਯੂਰੋ ਸਾਰਿਆਂ ਦੀਆਂ ਕੀਮਤਾਂ ਜਿਹੜੀਆਂ ਉਹ ਘਟੀਆਂ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ, ਜਿਹਦੇ ਨਾਲ ਜਿੰਨੀਆਂ ਵੀ ਜਿਹੜੀਆਂ ਖਾਸ ਕਰਕੇ ਯੂਨੀਵਰਸਿਟੀਜ਼ ਹੈਗੀਆਂ ਆ ਉਹਨਾਂ ਦੇ ਵਿੱਚ ਕਹਿੰਦੇ ਪਈ ਫਰੀਡਮ ਆਫ ਸਪੀਚ ਹਰ ਇੱਕ ਜਿਹੜਾ ਵਿਊ ਪੁਆਇੰਟ ਵਾਲਾ ਬੰਦਾ ਆ ਉਹਨੂੰ ਬੋਲਣ ਦੇਣਾ ਚਾਹੀਦਾ ਹੈਗਾ ਆ। ਪਿਛਲੇ ਕੁਝ ਕੁ ਸਾਲਾਂ 'ਚ ਕੁਛ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਕੰਜ਼ਰਵੇਟਿਵ ਵਿਊ ਪੁਆਇੰਟ ਦੇ ਲੋਕ ਸੀ ਉਹਨਾਂ ਨੂੰ ਜਿਹੜਾ ਬੋਲਣ ਨਹੀਂ ਦਿੱਤਾ ਗਿਆ। ਸੋ ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ। ਉਹ ਕਹਿੰਦੇ ਵੀ ਜੇ ਇੱਦਾਂ ਦੀ ਗੱਲ ਕਿਸੇ ਵੀ ਯੂਨੀਵਰਸਿਟੀ 'ਚ ਹੋਈ ਤੇ ਉਹਨਾਂ ਦੀ ਜਿਹੜੀ ਫੰਡਿੰਗ ਆ ਉਹ ਕੱਟ ਦਿੱਤੀ ਜਾਏਗੀ। ਯੂਨੀਵਰਸਿਟੀਜ਼ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਫੰਡਿੰਗ ਮਿਲਦੀ ਹੈਗੀ ਆ। ਮੈਂ ਦੇਖ ਰਿਹਾ ਸੀ, ਕਹਿੰਦੇ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਵਿੱਚ $900 ਮਿਲੀਅਨ ਦੇ ਕਰੀਬ ਜਿਹੜੀ ਆ ਫੈਡਰਲ ਗ੍ਰਾਂਟ ਮਿਲਦੀ ਹੈਗੀ ਆ। ਇਸੇ ਤਰ੍ਹਾਂ ਹੋਰ ਯੂਨੀਵਰਸਿਟੀਜ਼ ਵੀ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਜਿਹੜੇ ਮਿਲਦੇ ਹੈਗੇ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਮੋਜ਼ੰਬੀਕ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਦੱਸਿਆ ਸੀਗਾ ਵੀ ਇੱਕ ਜਿਹੜਾ ਸਾਈਕਲੋਨ ਆਇਆ ਸੀਗਾ, ਅਤੇ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਬੱਤਰ ਜਿਹੜੇ ਹਾਲਾਤ ਆ ਉਹ ਬਣੇ ਪਏ ਆ। ਕਹਿੰਦੇ ਵੀ ਫਲੱਡਿੰਗ ਇੰਨੀ ਕੁ ਜ਼ਿਆਦਾ ਜਿਹੜੀ ਉੱਥੇ ਹੈਗੀ ਆ ਵੀ ਆਊਟਰ ਸਪੇਸ ਤੋਂ ਜਿਹੜੀਆਂ
ਸੈਟੇਲਾਈਟ ਦੇ ਰਾਹੀਂ ਤਸਵੀਰਾਂ ਖਿੱਚੀਆਂ ਗਈਆਂ, ਉਸ ਦੇ ਵਿੱਚ ਵੀ ਕਹਿੰਦੇ ਇਨਸਾਈਡ ਓਸ਼ਨ ਜਿਹੜਾ ਇੱਕ ਹਿਸਾਬ ਦੇ ਨਾਲ ਨਜ਼ਰ ਆ ਰਿਹਾ ਆ। ਬੂਜ਼ੀ ਜਿਹੜਾ ਉੱਥੇ ਦਾ ਸ਼ਹਿਰ ਹੈਗਾ ਆ ਮੋਜ਼ੰਬੀਕ ਦੇ ਵਿੱਚ, ਉੱਥੇ ਬਹੁਤ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਸਾਈਕਲੋਨ ਦੇ ਕਰਕੇ ਜਿਹੜਾ ਉਹ ਆਇਆ ਆ, ਅਤੇ 2 ਲੱਖ ਲੋਕ ਇਸ ਟਾਈਮ ਘਰੋਂ ਬੇਘਰ ਨੇ। ਅਤੇ ਹੁਣ ਤੱਕ ਜਿਹੜੇ ਪਹਿਲੋਂ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਆ ਫਿਲਿਪੀ ਨਯੂਸੀ, ਉਹਨਾਂ ਨੇ ਕਿਹਾ ਸੀਗਾ ਵੀ ਮੈਨੂੰ ਇੱਦਾਂ ਲੱਗ ਰਿਹਾ ਵੀ ਹਜ਼ਾਰਾਂ ਹੀ ਲੋਕ ਜਿਹੜੇ ਇਸ ਦੇ ਵਿੱਚ ਮਾਰੇ ਗਏ ਹੋ ਸਕਦੇ ਆ। ਅਜੇ ਤੱਕ ਕੋਈ ਅਧਿਕਾਰਿਤ ਆંકੜਾ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਵਿੱਚ ਨਹੀਂ ਆਇਆ। ਅਤੇ ਜਿਹੜਾ ਬੇਅਰਾ ਕਰਕੇ ਸਿਟੀ ਹੈਗੀ ਆ, ਬੇਰਾ ਮੋਜ਼ੰਬੀਕ ਦੇ ਵਿੱਚ, ਕਹਿੰਦੇ ਰੋਡ ਸਾਈਡਸ ਦੇ ਉੱਤੇ 300 ਤੋਂ 400 ਬੋਡੀਜ਼ ਇੱਦਾਂ ਹੀ ਜਿਹੜੀਆਂ ਆ ਉਹ ਪਈਆਂ ਉਹਦੇ ਨਜ਼ਰ ਆ ਰਹੀਆਂ ਆ। ਇਸੇ ਤਰੀਕੇ ਦੇ ਨਾਲ ਇਸ ਸਾਈਕਲੋਨ ਦੀ ਮਾਰ ਜ਼ਿੰਬਾਬਵੇ ਦੇ ਉੱਤੇ ਵੀ ਜਿਹੜੀ ਆ ਉਹ ਕੁਛ ਇਲਾਕਿਆਂ ਦੇ ਵਿੱਚ ਜਿਹੜੀ ਉਹ ਪਈ ਆ। ਇਹਦੇ ਕਰਕੇ ਕਾਫੀ ਭਾਰੀ ਨੁਕਸਾਨ ਜਿਹੜਾ ਆ, ਜਾਨੀ ਨੁਕਸਾਨ ਇਸ ਸਾਈਕਲੋਨ ਨੇ ਲਿਆਂਦਾ ਆ ਜੀ। ਅਗਲੀ ਹੋਰ ਵੱਲ ਚਲੀਏ, ਕਹਿੰਦੇ ਜਿਹੜੇ ਸ਼ਕੀਲ ਓਨੀਲ ਆ ਉਹ ਪਾਪਾ ਜੌਨ ਪੀਜ਼ਾ ਜਿਹੜੇ ਆ ਉਸ ਨੂੰ ਐਜ਼ ਏ ਬੋਰਡ ਆਫ ਡਾਇਰੈਕਟਰ ਜੁਆਇਨ ਕਰਨ ਜਾ ਰਹੇ ਹੈਗੇ ਆ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈਗਾ ਆ। ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਆ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO, Yuba City 1450 AM, KIID Sacramento